ਮਨਸ਼ਿਆਤ ਫਰੋਸ਼ਾਂ ਦੇ ਖਿਲਾਫ ਸੀਸੀਡੀ ਦਾ ਗ੍ਰੈਂਡ ਆਪਰੇਸ਼ਨ ਜਿਹੜਾ ਨਾ ਜਾਰੀ ਹੈ। ਫੈਸਲਾਬਾਦ ਦੇ ਵਿੱਚ ਦੋ ਮੁਕਾਬਲੇ ਆ ਜਿਹਦੇ ਵਿੱਚ 4 ਮਨਸ਼ਿਆਤ ਦੇ ਡੀਲਰ ਜਿਹੜੇ ਆ ਨਾ ਹਲਾਕ ਹੋ ਗਏ ਆ। ਪਾਕਿਸਤਾਨ ਦੇ ਅੰਦਰ 70 ਲੱਖ ਬੰਦੇ ਜਿਹੜੇ ਆ ਨਾ ਆਈਸ ਕੋਕੇਨ यानी कि ਕੈਮੀਕਲ ਵਾਲੇ ਜਿਹੜੇ ਨਸ਼ੇ ਆ ਨਾ ਇਹ ਇਸਤੇਮਾਲ ਕਰਦੇ ਆ। अस्सलाम वालेकुम। ਅੱਛਾ ਜੀ, ਮਨਸ਼ਿਆਤ ਫਰੋਸ਼ਾਂ ਦੇ ਖਿਲਾਫ ਸੀਸੀਡੀ ਦਾ ਗ੍ਰੈਂਡ ਆਪਰੇਸ਼ਨ ਜਿਹੜਾ ਨਾ ਜਾਰੀ ਹੈ। ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਨਾ 72 ਘੰਟਿਆਂ ਦੇ ਵਿੱਚ ਪੰਜਾਬ ਨੂੰ ਮਨਸ਼ਿਆਤ ਤੋਂ ਪਾਕ ਕਰਨਾ ਵਾ, ਮੈਨੂੰ ਲੱਗਦਾ ਕਿ ਇਹਨਾਂ ਨੇ 72 ਘੰਟਿਆਂ ਤੋਂ ਪਹਿਲੇ ਹੀ ਆ ਗੇਮ ਜਿਹੜੀ ਆ ਨਾ ਇਹ ਪੂਰੀ ਕਰ ਦੇਣੀ ਆ। ਫੈਸਲਾਬਾਦ ਦੇ ਵਿੱਚ ਦੋ ਮੁਕਾਬਲੇ ਆ ਜਿਹਦੇ ਵਿੱਚ 4 ਮਨਸ਼ਿਆਤ ਦੇ ਡੀਲਰ ਜਿਹੜੇ ਆ ਨਾ ਹਲਾਕ ਹੋ ਗਏ ਆ। ਇੰਸੀਡੈਂਟ ਰਿਪੋਰਟਾਂ ਦੇ ਬਾਅਦ 'ਚ ਗੱਲ ਕਰਾਂਗੇ। ਪਹਿਲੇ ਆਪਾਂ ਗੱਲ ਕਰ ਲਈਏ ਕਿ ਪਾਕਿਸਤਾਨ ਦੇ ਵਿੱਚ, ਪੰਜਾਬ ਦੇ ਵਿੱਚ ਜਾਂ ਦੂਸਰੇ ਸੂਬਿਆਂ ਦੇ ਵਿੱਚ ਮਨਸ਼ਿਆਤ ਜਿਹੜੀ ਉਹ ਕਿੰਨੀ ਕੁ ਇਸਤੇਮਾਲ ਕੀਤੀ ਜਾਂਦੀ ਆ। ਇੱਕ ਹਾਲੀਆ ਸਰਵੇ ਆਇਆ ਵਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵਾ ਕਿ ਪਾਕਿਸਤਾਨ ਦੇ ਅੰਦਰ 70 ਲੱਖ ਬੰਦੇ ਜਿਹੜੇ ਆ ਨਾ ਆਈਸ ਕੋਕੇਨ यानी कि ਕੈਮੀਕਲ ਵਾਲੇ ਜਿਹੜੇ ਨਸ਼ੇ ਆ ਨਾ ਇਹ ਇਸਤੇਮਾਲ ਕਰਦੇ ਆ। ਉਹਦੇ ਵਿੱਚੋਂ ਬੇਸ਼ਤਰ ਬਹੁਤ ਜਲਦੀ ਜਿਹੜਾ ਨਾ ਜਾਂ ਬਹਾਕ ਹੋ ਜਾਂਦੇ ਆ। ਬਹੁਤ ਸਾਰੀ ਨੌਜਵਾਨ ਨਸਲ ਸਟੂਡੈਂਟ ਇਹ ਉਹ ਲੋਕ ਨੇ ਜਿਹੜੇ ਬਹੁਤ ਜਲਦੀ ਆਈਸਲ ਜਾਂ ਕੈਮੀਕਲ ਦੇ ਜਿਹੜੇ ਨਸ਼ੇ ਨੇ ਉਹਨਾਂ ਨਾਲ ਰਾਗਬ ਹੋ ਜਾਂਦੇ ਆ। ਲਿਹਾਜ਼ਾ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਨੇ ਇਹ ਫੈਸਲਾ ਕੀਤਾ ਕਿ ਅਸੀਂ ਆਪਣੀ ਨੌਜਵਾਨ ਨਸਲ ਨੂੰ ਬਚਾਉਣਾ ਵਾ ਇਸ ਗੰਦੇ ਕੰਮ ਤੋਂ। ਤੇ ਫਿਰ ਉਹਨਾਂ ਨੇ ਟਾਸਕ ਦਿੱਤਾ ਜੀ IG ਪੰਜਾਬ ਡਾਕਟਰ ਉਸਮਾਨ ਅਨਵਰ, ਐਡੀਸ਼ਨਲ IG CCD ਸੁਹੇਲ ਜ਼ਫਰ ਚੱਠੇ ਨੂੰ ਕਿ ਇਹਨੂੰ ਮੁਕਾ ਦਿਓ यानी कि 000 ਕਰ ਦਿਓ। ਤੇ ਉਹੀ ਪੈਗਾਮ ਫਿਰ ਤੁਰਦਾ ਫੈਸਲਾਬਾਦ ਵੀ ਪਹੁੰਚਿਆ। ਅਸੀਂ ਤੁਹਾਨੂੰ ਗੁਜਰਾਂਵਾਲੇ ਦੱਸਿਆ ਸੀਗਾ ਕਿ ਗੁਜਰਾਂਵਾਲੇ ਦੇ ਵਿੱਚ ਇੱਕ ਦਿਨ ਦੇ ਅੰਦਰ 8 ਵੱਡੇ ਮਨਸ਼ਿਆਤ ਦੇ ਡੀਲਰ ਜਿਹੜੇ ਰੀਜਨ ਪੂਰੇ ਦੇ ਵਿੱਚ ਉਹ ਮਾਰੇ ਸੀਗੇ ਤੇ ਸਾਡਾ ਸਕੋਰ ਵੀ ਬਰਾਬਰ ਹੋਣ ਲੱਗਾ ਵਾ। ਮਤੇ ਗੁਜਰਾਂਵਾਲੇ ਵਾਲੇ ਕਹਿਣ CCD ਵਾਲੇ ਕਿ ਅਸੀਂ ਬਹੁਤ ਵੱਡਾ ਕੰਮ ਕਰਤਾ। ਭਾਈ ਸਾਡੇ ਵਾਲੇ ਵੀ ਲਾਗੇ ਪਹੁੰਚ ਚੱਲੇ ਆ। ਤਕਰੀਬਨ 4 ਤੇ ਕੱਲ ਵਾਲਾ ਇੱਕ ਪਾ ਕੇ 5, ਚਿਰਿਓੜ ਵਾਲਾ ਪਾ ਕੇ 6, 2 ਰਹਿ ਗਏ ਆ। 2 ਕਰਕੇ ਅਸੀਂ ਤੁਹਾਡੇ ਬਰਾਬਰ ਆਵਾਂਗੇ। ਫਿਰ ਵੇਖਾਂਗੇ ਕਿਹੜਾ ਜਿੱਤਦਾ ਵਾ। ਜਿੱਤਣਾ ਚਾਹੀਦਾ ਇਦਾਂ ਦੇ ਕੰਮਾਂ 'ਚ। ਸਾਰੀ ਪੁਲਿਸ ਨੂੰ, ਇਕੱਲਾ CCD ਨੂੰ ਨਹੀਂ, ਸਾਰੀ ਪੁਲਿਸ ਨੂੰ ਚਾਹੀਦਾ ਵਾ ਜਰਾਇਮ ਦੇ ਖਿਲਾਫ ਇੱਕ ਦੂਸਰੇ ਸ਼ਹਿਰ ਦੇ ਨਾਲ ਮੁਕਾਬਲੇ ਤੇ ਚੱਲੀਏ। ਤੇਰੇ ਸ਼ਹਿਰ ਦੇ ਵਿੱਚ ਇੰਨਾ ਜੁਰਮ ਸੀਗਾ, ਹੁਣ ਇੰਨਾ ਰਹਿ ਗਿਆ। ਮੇਰੇ ਸ਼ਹਿਰ 'ਚ ਇੰਨਾ ਜੁਰਮ ਸੀ, ਹੁਣ ਇੰਨਾ ਰਹਿ ਗਿਆ। ਫਿਰ ਆਏਗਾ ਗੱਲ ਦਾ ਮਜ਼ਾ। ਹੁਣ ਇੰਸੀਡੈਂਟ ਰਿਪੋਰਟਾਂ ਪੜ੍ਹ ਲਈਏ ਕਿ ਕਿਹੜਾ ਮਨਸ਼ਿਆਤ ਫਰੋਸ਼ ਕਿੱਦਾਂ ਮਾਰਿਆ ਗਿਆ ਵਾ। इंसीडेंट रिपोर्ट पढ़ लेंगे। सदीक चीमा, उमर सरफराज वलैज, फरूक नाजर, अली इकराम गुराया ਜਿਹੜੇ ਮੁxtਲਿਫ ਟਾਊਨਾਂ ਦੇ ਇੰਚਾਰਜ ਨੇ CCD ਦੇ ਇਹ ਜਨਾਬੇ ਵਾਲੀ ਇੱਕ ਰੇਡ ਤੇ ਜਾ ਰਹੇ ਸੀ। ਮੁਕੱਦਮਾ ਨੰਬਰ ਹੈ ਜੀ 118/25। ਇਹਦੇ ਮੁਲਜ਼ਮਾਨ ਦੀ ਗ੍ਰਿਫਤਾਰੀ ਵਾਸਤੇ ਜਾ ਰਹੇ ਸੀ। ਰਾਹ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਬਾਬਾ ਬੇਰੀ ਵਾਲੇ ਦੇ ਕਰੀਬ ਜਦੋਂ ਰੇਡ ਕੀਤਾ ਤੇ ਪੁਲਿਸ ਦੇ ਉੱਪਰ ਸਿੱਧੀ ਜਾਨਲੇਵਾ ਫਾਇਰਿੰਗ ਕਰ ਦਿੱਤੀ। ਫਾਇਰਿੰਗ ਦੇ ਨਤੀਜੇ ਦੇ ਵਿੱਚ 2 ਬੰਦੇ ਜਿਹੜੇ ਨਾ ਜ਼ਖਮੀ ਹਾਲਤ ਦੇ ਵਿੱਚ ਪਾਏ ਗਏ। ਇੱਕ ਦਾ ਨਾਮ ਹੈ ਜੀ ਗੁਲਾਮ ਸ਼ਬੀਰ, ਦੂਸਰੇ ਦਾ ਨਾਮ ਹੈ ਜੀ ਹਸਨ ਕਮਾਂਡੋ। ਇਹ ਦੋਨੇ ਜਿਹੜੇ ਬੰਦੇ ਨੇ ਇਹ ਬੰਦੇ ਮਨਸ਼ਿਆਤ ਫਰੋਸ਼ ਨੇ। ਇਹ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਹੋ ਗਏ। ਆਪਣੇ ਸਾਥੀਆਂ ਦੀ ਫਾਇਰਿੰਗ ਨਾਲ ਇਹਨਾਂ ਨੂੰ ਹਸਪਤਾਲ ਲਿਜਾਇਆ ਗਿਆ। ਇਹ ਹਲਾਕ ਹੋ ਗਏ। ਅਗਲੀ ਇੰਸੀਡੈਂਟ ਰਿਪੋਰਟ ਪੜ੍ਹ ਲੈਂਦੇ ਆ। ਜਿਹੜੀ ਮੈਂ ਪਿਛਲੀ ਟੀਮ ਦੱਸੀ ਆ, ਉਮਰ ਸਰਫਰਾਜ਼ ਵੜੈਚ, ਸਦੀਕ ਚੀਮਾ, ਫਰੂਕ ਨਾਜ਼ਰ, ਅਲੀ ਇਕਰਾਮ ਗਰਾਇਆ, ਇਹ ਸਾਰੇ ਜਾਣੇ ਜਾ ਰਹੇ ਸੀ। ਇਹਨਾਂ ਨੇ ਮਸ਼ਕੂਕ ਬੰਦਿਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ। ਉਹਨਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ। ਜਵਾਬੀ ਫਾਇਰਿੰਗ ਦਾ ਸਿਲਸਿਲਾ ਜਿਹੜਾ ਸੀ 20 ਤੋਂ 25 ਮਿੰਟ ਤੱਕ ਜਾਰੀ ਰਿਹਾ। ਫਿਰ ਕਮਾਦਾਂ ਦੇ ਵਿੱਚ ਵੜ ਗਏ। ਫਿਰ 2 ਬੰਦੇ ਉੱਥੇ ਵੀ ਜ਼ਖਮੀ ਹਾਲਤ ਦੇ ਵਿੱਚ ਗ੍ਰਿਫਤਾਰ ਕੀਤੇ। ਇਹਨਾਂ ਜਦੋਂ ਹਸਪਤਾਲ ਸ਼ਿਫਟ ਕਰਦੇ ਪਏ ਸੀ ਇਹ ਵੀ ਦੋਨੇ ਜਿਹੜੇ ਮੁਲਜ਼ਮ ਸੀ ਨਾ ਹਲਾਕ ਹੋ ਗਏ। ਜਦੋਂ ਇਹਨਾਂ ਦਾ ਵੀ ਰਿਕਾਰਡ ਚੈੱਕ ਕੀਤਾ ਇਹ ਵੀ ਜਨਾਬੇ ਵਾਲੀ ਮਨਸ਼ਿਆਤ ਦੇ ਦਰਜਨਾਂ ਮੁਕੱਦਮਿਆਂ ਦੇ ਵਿੱਚ ਮੁਲਵਸ ਸੀਗੇ। ਹੁਣ ਜਨਾਬੇ ਵਾਲੀ ਗੱਲ ਕਰਦੇ ਆ ਕਿ ਇਸ ਕੰਮ ਤੋਂ ਬਾਅਦ ਫਾਇਦਾ ਕੀ ਹੋਏਗਾ। CCD ਜ਼ਰਾਏ ਦਾ ਕਹਿਣਾ ਵਾ ਕਿ ਇਹ ਚਾਰੋਂ ਉਹ ਮੁਲਜ਼ਮਾਨ ਨੇ ਜਿਹੜੇ ਫੈਸਲਾਬਾਦ ਦੀਆਂ ਯੂਨੀਵਰਸਿਟੀਆਂ, ਕਾਲਜ, ਸਕੂਲ ਬਾਹਰ ਅੰਦਰ ਨੌਜਵਾਨ ਨਸਲ ਨੂੰ ਮਨਸ਼ਿਆਤ ਵਾਲੇ ਪਾਸੇ ਲਾਉਂਦੇ ਸੀਗੇ ਔਰ ਛੋਟਾ ਮੋਟਾ ਮਾਲ ਨਹੀਂ ਵੇਚਦੇ ਸੀਗੇ। ਥੋਕ ਦੇ ਹਿਸਾਬ ਦੇ ਨਾਲ ਮਾਲ ਵੇਚਦੇ ਸੀ। ਅੱਗੇ ਪਰਚੂਨ ਵਾਲੇ ਬੰਦੇ ਜਾ ਕੇ ਮੁਖਤਲਿਫ ਲੋਕਾਂ ਨੂੰ ਉਹ ਸਪਲਾਈ ਕਰਦੇ ਸੀ। ਲਿਹਾਜ਼ਾ ਜਦੋਂ ਥੋਕ ਦਾ ਕੰਮ ਬੰਦ ਹੋ ਜਾਏਗਾ, ਮੈਂ ਕੱਲ ਵੀ ਦੱਸਿਆ ਸੀਗਾ ਕਿ ਜਿਹੜਾ ਬੁਰਾਈ ਆ ਨਾ ਉਹਨੂੰ ਜੜ੍ਹ ਤੋਂ ਮੁਕਾਉਣਾ ਚਾਹੀਦਾ ਵਾ। ਯਾਨੀ ਕਿ ਮੁੱਢੋਂ ਫੜ ਕੇ ਖਿੱਚ ਕੇ ਸੁੱਟ ਦਿਓ ਤੇ ਕੰਮ ਮੁੱਕ ਜਾਂਦਾ ਵਾ। ਮੇਰੇ ਖਿਆਲ ਦੇ ਨਾਲ ਹੁਣ ਪੰਜਾਬ ਦੇ ਵਿੱਚ ਮਨਸ਼ਿਆਤ ਨੂੰ ਮੁੱਢੋਂ ਫੜ ਕੇ ਖਿੱਚਣਾ ਸ਼ੁਰੂ ਕਰ ਦਿੱਤਾ ਵਾ ਤੇ ਹਾਲਾਤ ਬਹੁਤ ਬਿਹਤਰ ਹੋ ਜਾਣਗੇ। ਜਿਹੜਾ ਉਹਨਾਂ ਨੇ 72 ਘੰਟਿਆਂ ਦਾ ਵਾਅਦਾ ਕੀਤਾ ਹੋਇਆ ਵਾ, ਸਾਨੂੰ ਉਮੀਦ ਆ ਬਲਕਿ ਯਕੀਨ ਆ ਕਿ ਉਹ ਤੋਂ ਬਹੁਤ ਦੇਰ ਪਹਿਲੇ ਇਹ ਸਾਰਾ ਮਾਮਲਾ ਮੁੱਕ ਜਾਏਗਾ। ਬਹੁਤ ਸ਼ੁਕਰੀਆ।